ਉਹ ਲੁੱਕ ਫਾਰਵਰਡ ਕਰਦੇ ਨੇ ਦੱਸਣ ਦੇ ਲਈ ਕਿ ਜੀ ਗੁਰਦੁਆਰਿਆਂ ਦੇ ਵਿੱਚ ਜਾਂ ਦੂਜੇ ਸਾਰੇ ਕੋਈ ਖਾਲਿਸਤਾਨੀ ਵਿਚਾਰਧਾਰਾ ਨਹੀਂ ਹੈ। ਦੇਖੋ ਸਾਡਾ ਸਵੈਮਾਨ ਸਿੰਘ ਜਿਹੜਾ ਉਹ ਜਾ ਕੇ ਉਹਨੇ ਚੈਲੰਜ ਕੀਤਾ ਖਾਲਿਸਤਾਨੀਆਂ ਨੂੰ, ਤੂੰ ਮੋਦੀ ਦਾ ਜਾਨਸ਼ੀਨ ਹੈ ਵੀ ਤੇਰੀ ਔਕਾਤ ਕੀ ਹੈ, ਤੇਰੇ ਨਾਲ ਕੋਈ ਕਿਉਂ ਡਿਬੇਟ, ਤੇਰੀ ਔਕਾਤ ਪਤਾ ਹੈ ਵੀ ਤੂੰ ਕੀ ਹੈ। ਲੇਕਿਨ ਉਹਨੂੰ ਕਿਸ ਅੰਦਾਜ਼ ਦੇ ਵਿੱਚ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸ ਕਿਸਮ ਦੇ ਕਈ ਸਵੈਮਾਨ ਸਿੰਘ ਜਿਹੜੇ ਨੇ ਉਹ ਘੁੰਮ ਰਹੇ ਨੇ ਚਾਰ ਚਫੇਰੇ, ਆਉਣ ਵਾਲੇ ਦਿਨਾਂ 'ਚ ਹੋਰ ਵੀ ਘੁੰਮਣਗੇ। ਡਾਕਟਰ ਸਵੈਮਾਨ ਸਿੰਘ faces pro Khalistan opposition at New York ਗੁਰਦੁਆਰਾ over Indian flag stands firm, ਮਜ਼ਬੂਤ ਰਿਹਾ ਔਰ ਉਹ ਤਿਰੰਗੇ ਦਾ ਜਿਹੜਾ ਉਹ ਪਹਿਰੇਦਾਰ ਬਣ ਗਿਆ। ਜੇ ਰਿਚਮੰਡ ਹਿੱਲ ਗੁਰਦੁਆਰਾ ਜਿਹੜਾ ਨਿਊਯਾਰਕ ਦੇ ਵਿੱਚ ਹੱਬ ਹੈ, ਇਹਨਾਂ ਨੂੰ ਮਦਰ ਆਫ ਆਲ ਸੁਸਾਇਟੀਜ਼ ਕਹਿੰਦੇ ਨੇ, ਤੇ ਇਹ ਕੌਣ ਲੋਕ ਨੇ ਜਿਹੜੇ ਇਸ ਕਿਸਮ ਦੇ ਟੁੱਚਿਆਂ ਨੂੰ ਲੈ ਕੇ ਆਉਂਦੇ ਨੇ। ਇਹ ਜਿਹੜਾ ਖਤਰਨਾਕ ਵੈਪਨ ਉਹ ਕਰ ਰਹੇ ਨੇ, ਜਿਹਦਾ ਮਕਸਦ ਹੀ ਉਹਨਾਂ ਦਾ ਇਹ ਹੈ ਕਿ ਭਾਈ ਸਿੱਖਾਂ ਦੇ ਵਿੱਚ ਦੁਬਦਾ ਵੀ ਪੈਦਾ ਕਰਨਾ, ਟਕਰਾਅ ਪੈਦਾ ਕਰਨਾ। Whatever happened in 1984 was an attack by the government of a political party. It does not denote the entire India. We may be angry with the government or party, but not with India. कि ਅਸੀਂ ਕੋਈ ਇੰਡੀਆ ਨਾਲ ਥੋੜੀ ਐਂਗਰੀ ਹੈ। I too was branded a Khalistani, which is not right and country should look into। और ਇਹ ਉਹ ਕਹਿ ਰਹੇ ਜੀ ਮੈਨੂੰ ਵੀ ਕਿਹਾ ਗਿਆ ਸੀ ਖਾਲਿਸਤਾਨੀ, ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀ ਅਸੀਂ we could not undermine India on my commitment towards people, especially in India where my team is regularly working। ਕਿ ਅਸੀਂ ਤਾਂ ਇੰਡੀਆ ਦੇ ਤਿਰੰਗੇ ਦੇ ਲਾਇਲ ਹਾਂ। व्यूअर्स वेलकम और प्रोग्राम सो व्यूअर्स गलबात करन जा रहे हैं कि ज्यों-ज्यों खालिस्तान ਦੀ ਲਹਿਰ ਪ੍ਰਚੰਡ ਹੋ ਰਹੀ ਹੈ ਤਿਉਂ-ਤਿਉਂ ਭਾਰਤੀ ਸਟੇਟ ਵੱਲੋਂ ਆਪਣੇ ਪਗੜੀਧਾਰੀ ਏਜੰਟਾਂ ਨੂੰ ਪੱਛਮੀ ਮੁਲਕਾਂ ਦੇ ਗੁਰਦੁਆਰਿਆਂ ਵਿੱਚ ਭਾਰਤੀ ਸਟੇਟ ਦਾ ਬਿਰਤਾਂਤ ਬਿਆਨਣ ਲਈ ਭੇਜਿਆ ਜਾ ਰਿਹਾ ਹੈ। ਸੋ ਇਹਨਾਂ ਵਿੱਚੋਂ ਕੁਝ ਪੇਡ ਲੋਕ ਹਨ ਅਤੇ ਕੁਝ ਕਾਮਰੇਡੀ ਵਿਚਾਰਧਾਰਾ ਨੂੰ ਪ੍ਰਮੋਟ ਕਰਨ ਵਾਲੇ। ਸੋ ਪਿਛਲੇ ਦਿਨੀ ਕਿਸਾਨੀ ਮੋਰਚੇ ਵੇਲੇ ਪ੍ਰਸਿੱਧੀ ਵਿੱਚ ਆਏ ਡਾਕਟਰ ਸਵੈਮਾਨ ਸਿੰਘ ਨੂੰ ਗੁਰਦੁਆਰਾ ਰਿਚਮੰਡ ਹਿੱਲ ਵਿਖੇ ਚੈਲੰਜ ਕੀਤਾ ਗਿਆ। ਸੋ ਇਸ ਕਿਸਮ ਦੇ ਭੇਖਤਾਰੀ ਸਿੱਖਾਂ ਤੋਂ ਬਚਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ 41 ਵਰ੍ਹਿਆਂ ਤੋਂ ਇੰਡੀਅਨ ਸਟੇਟ ਨੇ ਜਿੱਥੇ ਸਿੱਖ ਕੌਮ ਨੂੰ, ਸਮੁੱਚੀ ਸਿੱਖ ਕੌਮ ਨੂੰ ਅੱਤਵਾਦ ਦੇ ਖਾਤੇ 'ਚ ਪਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਇਕੱਲਾ ਇਹੀ ਨਹੀਂ ਕਿ ਉਹਨਾਂ ਦਾ ਪ੍ਰਚਾਰ ਤੰਤਰ ਉਸ ਵੇਲੇ ਦਾ, ਉਹਨਾਂ ਦਾ ਭਾਰਤ ਵਿਚਲਾ ਮੀਡੀਆ ਜਾਂ ਉਹਨਾਂ ਦਾ ਦੂਰਦਰਸ਼ਨ ਜਾਂ ਆਲ ਇੰਡੀਆ ਰੇਡੀਓ, ਇਹ ਲਗਾਤਾਰ ਸਿੱਖਾਂ ਦੇ ਖਿਲਾਫ ਇਹਨਾਂ 4 ਦਹਾਈਆਂ 'ਚ ਜ਼ਹਿਰ ਉਗਲਦਾ ਰਿਹਾ, ਉਗਲਦਾ ਆ ਰਿਹਾ। ਬਲਕਿ ਜੂਨ 84 ਤੋਂ ਫੌਰਨ ਬਾਅਦ ਇਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ ਔਰ ਕੌਂਸਲੇਟਾਂ 'ਚ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਪੈਂਫਲੇਟ ਤਿਆਰ ਕਰਵਾਏ, ਆਡੀਓ ਵੀਡੀਓਜ਼ ਬਣਾ ਕੇ ਉਹਨਾਂ ਜ਼ਮਾਨਿਆਂ 'ਚ VCR ਤੇ ਦੇਖੀਆਂ ਜਾਂਦੀਆਂ ਸੀ। ਉਹਨਾਂ ਨੇ ਪੂਰਾ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਔਰ ਵਰਸਟ ਜਿਹੜਾ 에ਅਰ ਇੰਡੀਆ ਦਾ ਡਿਜ਼ਾਸਟਰ ਇਹਨਾਂ ਨੇ ਜੂਨ 1985 'ਚ ਖੁਦ ਪਲਾਨ ਕਰਕੇ ਸਿੱਖਾਂ ਦੇ ਖਾਤੇ 'ਚ ਪਾਇਆ। ਉਸ ਨੇ ਸਾਡੀ ਉਹ ਮੂਵਮੈਂਟ ਜਿਹੜੀ ਆਪਣੀ ਸਰਵਾਈਵਲ ਦੀ ਲੜਾਈ ਸੀ, ਉਸ ਨੂੰ ਇੰਟਰਨੈਸ਼ਨਲ ਟੈਰਰਿਜ਼ਮ, ਅੰਤਰਰਾਸ਼ਟਰੀ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸਿੱਖ ਜਥੇਬੰਦੀਆਂ ਨੇ ਬਾਹਰਲੇ ਮੁਲਕਾਂ 'ਚ ਪਹਿਲਾਂ ਤਾਂ ਉਹਨਾਂ ਨੇ ਆਪਣੇ ਗੁਰਦੁਆਰਿਆਂ ਦੀ ਸਫਾਈ ਕੀਤੀ। ਗੁਰਦੁਆਰਿਆਂ ਦੀ ਸਫਾਈ ਦਾ ਮਤਲਬ ਹੈ ਕਿ ਜੂਨ 84 ਤੋਂ ਪਹਿਲਾਂ ਹਾਲਾਤ ਇਹ ਹੁੰਦੇ ਸੀ ਕਿ ਜਿਸ ਮੁਲਕ 'ਚ ਵੀ ਜਿਹੜਾ ਇੰਡੀਆ ਦਾ ਐਂਬੈਸਡਰ ਜਾਂ ਆ ਕੇ ਕੌਂਸਲੇਟ ਜਾਂ ਹਾਈ ਕਮਿਸ਼ਨ ਲੱਗਿਆ, ਉਹ ਪਹਿਲੇ ਐਤਵਾਰ ਹੀ ਗੁਰਦੁਆਰੇ ਆਉਂਦਾ ਸੀ, ਉਹਨੂੰ ਆਨਰ ਕੀਤਾ ਜਾਂਦਾ ਸੀ, ਕਿਉਂਕਿ ਸਿੱਖ ਸਮਝਦੇ ਸੀ ਕਿ ਜੀ ਸਾਡੇ ਮੁਲਕ ਦਾ ਉਹਨਾਂ ਲਈ ਵੀ ਸਿੱਖਾਂ ਦੀ ਗੈਦਰਿੰਗ ਤੋਂ ਵੱਡੀ ਤਾਂ ਹੋਰ ਕੋਈ ਗ੍ਰੇਸਫੁਲ ਗੈਦਰਿੰਗ ਨਹੀਂ ਹੁੰਦੀ। ਗਿਣਤੀ ਵੱਧ ਹੋਏ ਘੱਟ ਹੋਏ, ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਜਾਂ ਦੀਵਾਨ ਦਾ ਇੱਕ ਆਪਣਾ ਔ ਹੁੰਦਾ। ਲੇਕਿਨ ਔਰ ਇਹੀ ਕਾਰਨ ਹੈ ਕਿ ਗੁਰਦੁਆਰਿਆਂ ਦੇ ਵਿੱਚ ਵੀ ਭਾਰਤ ਪੱਖੀ ਜਿਹੜੀ ਮੈਨੇਜਮੈਂਟ ਸਨ। ਸੋ ਅਗਲੇ ਆਲਮੋਸਟ 10, 12, 15 ਸਾਲ ਭਾਵੇਂ ਅਦਾਲਤੀ ਲੜਾਈਆਂ ਵੀ ਹੋਈਆਂ, ਫਿਜ਼ੀਕਲ ਲੜਾਈਆਂ ਵੀ ਹੋਈਆਂ, ਪਰ ਇਸ ਸਭ ਦਾ ਇੱਕ ਇੰਪੈਕਟ ਜ਼ਰੂਰ ਸੀ ਕਿ ਹੌਲੀ ਜਾਂ ਤਾਂ ਉਹ ਜਿਹੜੇ ਸਰਕਾਰ ਪੱਖੀ ਸੀ ਉਹਨਾਂ ਨੇ ਆਪਣੇ ਡੇਰੇ ਡੂਰੇ ਬਣਾ ਲਏ, ਉਸ ਪਾਸੇ ਨੂੰ ਨਿਕਲ ਗਏ, ਕੋਈ ਇੱਧਰ ਬਣ ਗਿਆ, ਕੋਈ ਉੱਧਰ ਬਣ ਗਿਆ। ਮੁੱਖ ਧਾਰਾ ਵਾਲੇ ਜਿਹੜੇ ਗੁਰਦੁਆਰਾ ਸਾਹਿਬ, ਜਿੱਥੇ ਸੰਗਤ ਦੀ ਮਰਜ਼ੀ ਦੇ ਨਾਲ ਜਿਹੜਾ ਉਹ ਭਾਵੇਂ ਕੋਈ ਇਲੈਕਸ਼ਨ ਸਿਸਟਮ ਬਣਿਆ ਜਾਂ ਪੰਚ ਪ੍ਰਧਾਨੀ ਸਿਸਟਮ ਬਣਿਆ,
ਅੱਜ ਹਕੀਕਤ ਇਹ ਹੈ ਕਿ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਉਹ ਅਮਰੀਕਾ, ਕੈਨੇਡਾ, UK, ਨਿਊਜ਼ੀਲੈਂਡ, ਆਸਟ੍ਰੇਲੀਆ, ਜਿੱਥੇ ਵੱਡੀ ਗਿਣਤੀ 'ਚ ਸਿੱਖ ਵਸਦੇ ਨੇ, ਉਹਦੇ 'ਚ ਮੁੱਖ ਧਾਰਾ ਗੁਰਦੁਆਰਿਆਂ ਦੇ ਵਿੱਚ ਪੰਥ ਪ੍ਰਸਤ ਜਿਹੜੇ ਸਿੱਖ ਸੇਵਾਦਾਰ ਨੇ, ਔਰ ਗੱਲ ਪੰਥ ਦੀ ਹੁੰਦੀ ਹੈ, ਖਾਲਿਸਤਾਨ ਦੀ ਹੁੰਦੀ ਹੈ। ਹਾਲਾਂਕਿ ਕੁਝ ਥਾਵਾਂ 'ਤੇ ਕੁਛ ਇਸ ਕਿਸਮ ਦੇ ਇਹਨਾਂ ਦੇ ਪਲਾਂਟ ਜ਼ਰੂਰ ਨੇ ਜਿਹੜੇ ਉਸ ਆਵਾਜ਼ ਦੀ ਧਮਕ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਨੇ, ਕਈ ਵਾਰੀ ਵੇਲਾ ਵਿਹਾਣ ਦੀ ਕੋਸ਼ਿਸ਼ ਕਰਦੇ ਨੇ, ਕਈ ਵਾਰ ਟਕਰਾਉਣ ਦੀ ਵੀ ਕੋਸ਼ਿਸ਼ ਕਰਦੇ ਨੇ। ਪਰ ਇਸ ਵੇਲੇ ਇਹ ਮੋਮੈਂਟਮ ਇੰਨੇ ਜ਼ੋਰ ਦੇ ਨਾਲ ਬਿਲਟ ਹੋਈ ਹੈ ਇਸ ਸਾਰੇ ਪੀਰੀਅਡ 'ਚ, ਔਰ ਖ਼ਾਸ ਤੌਰ 'ਤੇ ਪਿਛਲੇ 2 ਸਾਲਾਂ 'ਚ ਜਦੋਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਵੈਪਨ ਦਾ ਸਹਾਰਾ, ਕ੍ਰਾਈਮ ਦਾ ਸਹਾਰਾ ਇੰਡੀਅਨ ਸਟੇਟ ਨੇ ਲਿਆ ਕਿ ਭਾਈ ਗੁਰਦੁਆਰਿਆਂ ਨੇ ਤਾਂ ਇਹ ਪਾਸ ਕਰ ਦਿੱਤਾ ਹੋਇਆ ਹੈ। ਪਹਿਲਾਂ ਕੈਨੇਡਾ ਤੋਂ ਸ਼ੁਰੂ ਹੋਇਆ ਅੰਟੋਰੀਓ ਗੁਰਦੁਆਰਾ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਫਿਰ ਇਸੇ ਤਰਜ਼ ਦੇ ਉੱਤੇ ਆਸਟ੍ਰੇਲੀਆ ਔਰ ਦੂਸਰਿਆਂ ਦੇ, ਕਿ ਕੋਈ ਵੀ ਭਾਰਤੀ ਡਿਪਲੋਮੈਟ, ਕੌਂਸਲੇਟ ਜਾਂ ਦੂਜਾ ਗੁਰਦੁਆਰੇ ਦੀ ਸਟੇਜ ਤੋਂ ਬੋਲ ਨਹੀਂ ਸਕਦਾ। ਆਮ ਸੰਗਤ ਦੇ ਮੈਂਬਰ ਵਾਂਗ ਉਹ ਆ ਕੇ ਦੀਦਾਰ ਕਰਦਾ ਹੈ, ਲੰਗਰ ਛਕਦਾ ਹੈ, ਦੀਵਾਨ, ਉਹ ਕੋਈ ਇਤਰਾਜ਼ ਨਹੀਂ ਔਰ ਹੋਣਾ ਵੀ ਨਹੀਂ ਚਾਹੀਦਾ। ਹੁਣ ਜਦੋਂ ਇਹ ਸਾਰਾ ਉਹਨਾਂ ਦਾ ਬਾਹਰਲਾ ਜੱਫਾ, ਔਰ ਇਹਦੇ 'ਚ ਇਹ ਵੀ ਹੋਇਆ ਕਿ ਵੀ ਜਿੱਥੇ ਜਿੱਥੇ ਇਹਨਾਂ ਦੇ ਏਜੰਟ ਸਿੱਖ ਮਾਮਲਿਆਂ ਦੇ ਵਿੱਚ ਇੰਟਰਫੀਅਰ ਕਰਦੇ ਸੀ ਉਹ ਫੜੇ ਜਾਂ ਜਰਮਨੀ ਦੇ ਵਿੱਚ 2-3 ਕਨਵਿਕਸ਼ਨਸ ਹੋਈਆਂ ਜਿਹਦੇ 'ਚ ਪ੍ਰੋਪਰ ਆਇਆ ਕਿ ਭਾਈ ਇਹ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹਨਾਂ ਦੇ ਰਾਹ ਦੇ ਏਜੰਟ ਇਹਨਾਂ ਨੂੰ ਪੇ ਕਰਦੇ ਸੀ। ਸੋ ਇਸ ਸਾਰੇ ਦਾ ਨਤੀਜਾ ਵੀ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਜਾਂ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਵੀ ਉਹ ਗੁਰਦੁਆਰਿਆਂ ਦੇ ਵਿੱਚ ਕੰਟਰੋਲ ਤਾਂ ਉਹਨਾਂ ਦੀ ਗੱਲ ਜਿਹੜਾ ਪਕੜ ਤੋਂ ਬਾਹਰ ਹੋ ਗਿਆ, ਪਰ ਉਹਨਾਂ ਨੂੰ ਖਲਲ ਲਫ਼ਜ਼ ਪੰਜਾਬੀ ਦਾ ਠੀਕ ਬੈਠਦਾ ਹੈ ਕਿ ਵੀ ਤੁਸੀਂ ਇਸ ਕਿਸਮ ਦਾ ਮਾਹੌਲ ਪੈਦਾ ਕਰੋ ਕਿ ਜਿੱਥੇ ਖਲਲ ਹੋਏ ਫਿਰ ਆਪਣੇ ਕੈਮਰਾਮੈਨ ਭੇਜੋ, ਆਪਣੇ ਮੀਡੀਆ ਰਾਹੀਂ ਉਹਨੂੰ ਕਹੋ ਜੀ ਦੇਖੋ ਜੀ ਸਿੱਖ ਤਾਂ ਆਪਸ 'ਚ ਲੜਦੇ ਨੇ, ਉਹ ਤਾਂ ਗੁਰਦੁਆਰਾ ਨਹੀਂ ਮੈਨੇਜ ਕਰ ਸਕਦੇ, ਜਾਂ ਦੂਜਾ ਜਿਹਨੂੰ ਅਸੀਂ ਰੰਗ 'ਚ ਭੰਗ ਪਾਉਣਾ ਵੀ ਕਹਿੰਦੇ ਕਿ ਭਾਈ ਉਹਦੇ 'ਚ ਤੁਸੀਂ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰੋ। ਸੋ ਉਹਦੇ ਲਈ ਉਹਨਾਂ ਨੂੰ ਇੱਕ ਤਾਂ ਉਸ ਕਿਸਮ ਦੇ ਢੀਠ ਕਿਸਮ ਦੇ ਲੋਕ ਵੀ ਚਾਹੀਦੇ ਨੇ ਜਿਹੜੇ ਚਪੇੜਾਂ ਚਪੂੜਾਂ ਖਾ ਕੇ ਵੀ ਜਾਂ ਬੇਇੱਜ਼ਤ ਹੋ ਕੇ ਵੀ ਜਿਹੜਾ ਉਹ ਗਰਾਊਂਡ ਹੈਲਡ ਕਰਨ। ਉਹਨਾਂ 'ਚ ਜਿਹੜੀ ਸਭ ਤੋਂ ਜਿਹੜੀ ਜਿਹਨੂੰ ਰੱਚੜ ਕਲਾਸ ਜਿਹਨੂੰ ਕਹਿਣਾ ਹੋਏ ਉਹ ਕਾਮਰੇਡਾਂ ਦੀ ਹੈ। ਔਰ ਮੈਨੂੰ ਯਾਦ ਹੈ ਸਾਡੇ ਇੱਕ ਸੀਨੀਅਰ ਮੂਵਮੈਂਟ ਦੇ ਵਿੱਚ ਸੱਜਣ ਜਿਹੜੇ ਉਹ ਕਹਿੰਦੇ ਸੀ ਕਿ ਵੀ ਜਿਹੜਾ ਕਾਮਰੇਡ ਅੰਮ੍ਰਿਤ ਛਕ ਲੈਂਦਾ ਨਾ ਉਹ ਕਹਿੰਦੇ ਬਹੁਤ ਖਤਰਨਾਕ ਕਾਮਰੇਡ ਹੋ ਜਾਂਦਾ। ਉਹਦਾ ਕਾਰਨ ਹੈ ਵੀ ਪਹਿਲਾਂ ਤਾਂ ਕਾਮਰੇਡ ਦਾ ਤਾਂ ਮਤਲਬ, ਕਿਉਂਕਿ ਇਹ ਲਫ਼ਜ਼ ਆਮ ਸਾਡੀ ਜਨਰੇਸ਼ਨ ਵੇਲੇ ਤਾਂ ਉਹਦਾ ਮਤਲਬ ਸੀ ਨਾਸਤਕ, ਰੱਬ ਤੋਂ ਮੁਨਕਰ, ਸਿੱਖੀ ਤੋਂ ਮੁਨਕਰ, ਧਰਮ ਦਾ ਮਜ਼ਾਕ ਉਡਾਉਣ ਵਾਲਾ। ਔਰ ਉਹਨੂੰ ਗੁਰੂ ਨਾਨਕ ਪਾਤਸ਼ਾਹ ਜਾਂ ਉਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਹੀਰੋ ਨਹੀਂ ਸੀ ਜਾਪਦੇ, ਉਹਨਾਂ ਲਈ ਕਾਰਲ ਮਾਰਕਸ ਜਾਂ ਲੈਨਿਨ ਜਾਂ ਮਾਓ ਜ਼ੇ ਤੁੰਗ ਇਹ ਉਹਨਾਂ ਦੇ ਜਿਹੜੇ ਨੇ ਰੋਲ ਮਾਡਲ ਸੀ। ਔਰ ਉਹਨਾਂ ਦਿਨਾਂ 'ਚ ਇੱਕ ਜੋਕ ਵੀ ਮਸ਼ਹੂਰ ਸੀ ਕਿ ਵੀ ਦਿੱਲੀ ਦੇ ਵਿੱਚ ਇੱਕ ਕਾਮਰੇਡ ਜਿਹੜਾ ਹੈ ਉਹ ਬੜਾ ਸੋਹਣਾ ਮੌਸਮ ਹੈ ਬਸੰਤ ਬਹਾਰ ਦਾ, ਅਤੇ ਉਹ ਛਤਰੀ ਲੈ ਕੇ ਜਾ ਰਿਹਾ। ਕਿਸੇ ਨੇ ਰੋਕ ਕੇ ਕਿਹਾ ਕਾਮਰੇਡ ਜੀ ਤੁਸੀਂ ਇਹ ਛਤਰੀ ਲਈ ਹੈ? ਮੈਂ ਕੋਈ ਕਹਿੰਦਾ ਨਹੀਂ ਮਾਸਕੋ 'ਚ ਮੀਂਹ ਪੈ ਰਿਹਾ ਕਿਉਂਕਿ ਉਹਨਾਂ ਦੀ ਨਜ਼ਰ ਜਾਂ ਉਹਨਾਂ ਨੇ ਉੱਥੇ ਫੋਲੋ ਉਹਨੂੰ ਹੀ ਕਰਨਾ ਹੁੰਦਾ ਸੀ। ਸੋ ਇੱਕ ਪੀਰੀਅਡ ਜਿਹੜਾ ਉਹਨਾਂ ਨੇ ਕਾਮਰੇਡਾਂ ਨੇ ਸਾਡੀ ਮੂਵਮੈਂਟ ਦਾ ਕਿੰਨਾ ਨੁਕਸਾਨ ਕੀਤਾ। ਉਹਨਾਂ ਦੇ ਲਿਟਰਰੀ ਲੋਕ, ਉਹ ਪਾਸ਼ ਵਰਗੇ ਲੋਕ ਹੋਣ ਜਾਂ ਉਹ ਗੁਰਸ਼ਰਨ ਸਿੰਘ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਵਾਲਾ, ਦੂਜੇ ਤੀਜੇ ਜਿਨ੍ਹਾਂ ਨੇ ਵੋਕਲੀ ਆਈਡੀਓਲੋਜੀਕਲੀ ਅਪੋਜ਼ ਕੀਤਾ। ਫਿਰ ਉਹ ਕਾਮਰੇਡਾਂ ਦਾ ਟੋਲਾ ਜਿਨ੍ਹਾਂ ਨੇ ਪੁਲਿਸ ਦੀਆਂ ਕੈਟਾਂ ਬਣ ਕੇ ਭਾਵੇਂ ਉਹ ਭਗਤ ਸਿੰਘ ਬ੍ਰਿਗੇਡ ਦੇ ਨਾਂ ਥੱਲੇ ਜਾਂ ਦੂਜਿਆਂ ਥੱਲੇ ਜੁਝਾਰੂ ਸਿੰਘਾਂ ਦੇ ਪਰਿਵਾਰਾਂ ਨੂੰ, ਕਰਨਲ ਘੁੰਮਣ ਜਲੰਧਰ ਦੇ ਵਿੱਚ ਭਾਈ ਮਨਬੀਰ ਸਿੰਘ ਚਿਹੜੂ ਦੇ ਪਿਤਾ ਜੀ, ਉਹਨਾਂ ਨੂੰ ਜਿਹੜਾ ਉਹ ਸ਼ਹੀਦ ਕੀਤਾ। ਔਰ ਪੂਰੀ ਵੋਕਲ ਆਵਾਜ਼, ਔਰ ਇਹਨਾਂ ਦੇ ਜਿਹੜੇ ਅਖਬਾਰ ਨਵਾਂ ਜ਼ਮਾਨਾ ਵਰਗੇ, ਔਰ ਜਿਹੜੇ ਉਹਨਾਂ ਦੇ ਵਿੱਚ ਬੈਠੇ ਕਦੇ ਜਗਜੀਤ ਆਨੰਦ ਔਰ ਇੱਕ ਪੰਨੂ ਨਾਂ ਦਾ ਜਿਹੜਾ ਅੱਜ ਕੱਲ੍ਹ ਪੱਤਰਕਾਰ ਬਣ ਕੇ ਹੋਰ TV ਚੈਨਲ ਦੇ ਉੱਤੇ ਬੈਠਾ ਹੁੰਦਾ ਹੈ ਕਿ ਜੀ ਬੜਾ, ਇਹ ਸਾਰੇ ਉਹ ਲੋਕ ਜਿਨ੍ਹਾਂ ਨੇ ਬਹੁਤ ਜਿਹੜਾ ਇੰਨੇ ਹੀ ਇਸ ਨਸਲ ਦੇ ਕਿੰਨੇ ਹੀ ਪੰਜਾਬੀ ਟ੍ਰਿਬਿਊਨ ਦੇ, ਨਵਾਂ ਜ਼ਮਾਨਾ ਦੇ, ਈਵਨ ਤੁਸੀਂ ਪੰਥਕ ਦਾਇਰਾਕਾਰ ਦੇ ਵਿੱਚ ਵੀ ਜਿਹੜੇ ਈਵਨ ਟੋੜਾ ਸਾਹਿਬ ਦੀ ਮਿਹਰਬਾਨੀ ਦੀ ਬਦੌਲਤ ਇਸ ਕਿਸਮ ਦਾ ਇੱਕ ਤਬਕਾ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਆ ਕੇ ਵੜਿਆ, ਕਿਉਂਕਿ ਉਹ ਵੀ ਇਹਨਾਂ ਦੇ ਲਈ ਜਿਹੜਾ ਸੌਫਟ ਕਾਰਨਰ ਰੱਖਦੇ ਸਨ ਕਾਮਰੇਡਾਂ ਦੇ। ਨਤੀਜੇ ਦੇ ਤੌਰ 'ਤੇ ਹਮੇਸ਼ਾ ਸਿੱਖ ਵਰਜਨ ਨੂੰ, ਖਾਸ ਤੌਰ 'ਤੇ ਖਾਲਿਸਤਾਨ ਦੀ ਵਰਜਨ ਨੂੰ ਜਿਹੜੀ ਚੈਲੰਜ ਲਾਈਨ ਆਉਂਦੀ ਸੀ ਇੱਥੋਂ ਹੀ ਆਉਂਦੀ ਸੀ, ਇਨਰ ਲੈਵਲ 'ਤੇ ਇੰਟੈਲੈਕਚੁਅਲੀ ਵੀ, ਜਿਹੜੇ 'ਚ
ਇੱਕ ਤਾਂ ਹਾਲਾਂ ਜਿਹੜੇ ਲੋਕ ਈਵਨ ਇਹ ਆਈਡੀਓਲੋਜੀਕਲੀ ਇਸ ਕਿਸਮ ਦੀ ਇਹ ਕਾਮਰੇਡੀ ਲਾਈਨ ਹੈ। ਹੁਣ ਜਸਵੰਤ ਸਿੰਘ ਕਮਲ ਵਰਗੇ ਜਿਹੜੇ ਲੇਖਕ ਸੀ, ਅਦਰਵਾਈਜ਼ ਪੰਜਾਬੀਅਤ ਬੜਾ ਰਿਚ ਉਹਨਾਂ ਦੀ ਲੇਖਣੀ ਔਰ ਉਹ ਸਾਰੇ ਦੀ ਗੱਲ, ਪਰ ਤੁਸੀਂ ਦੇਖੋਗੇ ਕਿ ਵੀ ਉਹਨਾਂ ਨੇ ਸਰਕਾਰ ਨੂੰ ਵੀ ਕੋਸਣਾ, ਬਾਦਲਾਂ ਨੂੰ ਵੀ ਕੋਸਣਾ, ਸਟੇਟ ਦੇ ਜ਼ੁਲਮ ਨੂੰ ਵੀ ਕੋਸਣਾ। ਐਂਡ ਦੇ ਪੈਰਾਗ੍ਰਾਫ 'ਚ ਆ ਕੇ ਫਿਰ ਉਹਨੇ ਕਹਿਣਾ ਪੁੱਤਰੋ ਧੀਓ ਰਾਜਾਂ ਦੇ ਵੱਧ ਅਧਿਕਾਰਾਂ ਲਈ ਸੰਘਰਸ਼ ਕਰੋ ਦੂਜਿਆਂ ਰਾਜਾਂ ਨਾਲ। ਸੋ ਖਾਲਿਸਤਾਨ ਉਹਨਾਂ ਦੇ ਮੂੰਹ 'ਚ ਵੀ, ਜਸਵੰਤ ਸਿੰਘ ਕੰਵਲ ਦੇ ਮੂੰਹ 'ਚ ਵੀ ਫਸ ਜਾਂਦਾ ਸੀ ਜਾ ਕੇ, ਕਿਉਂਕਿ ਉਹ ਜਿਹੜੀ ਕਾਮਰੇਡੀ ਟ੍ਰੇਨਿੰਗ ਹੈ ਉਹ ਕਿਤੇ ਜਾਂਦੀ ਨਹੀਂ ਹੈ। ਜਦੋਂ ਇੱਕ ਵਾਰੀ ਤੁਸੀਂ ਉਸ ਲਾਈਨ ਨੂੰ ਲੈ ਲੈਂਦੇ ਹੋ ਬਹੁਤ ਹਾਰਡ ਹੁੰਦਾ ਹੈ, ਕਿਉਂਕਿ ਤੁਸੀਂ ਇੱਕ ਡਿਨਾਇਲ ਮੋਡ 'ਚੋਂ, ਡਿਨਾਇਲ ਤੋਂ ਜੇ ਤੁਸੀਂ ਫੇਥ ਵਾਲੇ ਮੋਡ 'ਚ ਆਓ ਵੀ, ਕੁਝ ਐਸੇ ਨੇ ਜਿਹੜੇ ਪੋਜ਼ਿਟਿਵਲੀ ਇਸ ਪਾਸੇ ਤੁਰੇ ਨੇ ਜਾਂ ਦੂਜੇ ਨੇ, ਪਰ ਜਿੱਥੇ ਕਈ ਵਾਰ ਬਿਲਕੁਲ ਫੇਥ ਵਰਸਸ ਮੁਨਕਰ ਹੋਣ ਦੀ ਗੱਲ ਆਏਗੀ, ਜਿਹੜਾ ਫੇਥ ਦੇ ਉੱਤੇ ਕਨਸਟੈਂਟਲੀ ਤੁਰਿਆ ਹੋਇਆ ਉਹੀ ਖਲੋਤਾ ਰਹਿੰਦਾ ਹੈ, ਜਿਹੜਾ ਮੁਨਕਰ ਹੋ ਕੇ ਫਿਰ ਫੇਥ ਵੱਲ ਆਇਆ ਉਹਦਾ ਫਿਰ ਸੈਕੰਡ ਥਾਟ ਡਿਵੈਲਪ ਹੋ ਜਾਂਦਾ। ਹੁਣ ਕਿਉਂਕਿ ਇਸ ਵੇਲੇ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਨੇ ਇੰਟਰਨੈਸ਼ਨਲਾਈਜ਼ ਕੀਤਾ, ਭਾਰਤ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਵੈਪਨ ਨੇ ਜਿੱਥੇ ਉਹਨਾਂ ਨੂੰ ਐਕਸਪੋਜ਼ ਕੀਤਾ ਇੰਡੀਆ ਨੂੰ ਐਜ਼ ਏ ਰੋਕ ਸਟੇਟ, ਉੱਥੇ ਖਾਲਿਸਤਾਨ ਦੀ ਗੱਲ ਸੈਂਟਰਲ ਸਟੇਜ ਤੇ ਆਈ। ਔਰ ਅਸੀਂ ਜੇ ਉਹ 20-21 ਮਹੀਨੇ ਵਾਲੀ ਕਿਸਾਨ ਮੂਵਮੈਂਟ ਜਿਹੜੀ ਉਸ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਦੀਪ ਸਿੱਧੂ ਦਾ ਕੀ ਰੋਲ ਸੀ ਔਰ ਦੀਪ ਸਿੱਧੂ ਕਿਵੇਂ ਇਸ ਕਿਸਮ ਦੇ ਕਾਮਰੇਡੀ ਲੋਕਾਂ ਨੂੰ ਸਭ ਤੋਂ ਵੱਡਾ ਚੈਲੰਜ ਸਮਝਦਾ ਸੀ, ਔਰ ਕਿਵੇਂ ਇਹ ਤਾਂ ਉੱਥੇ ਪੰਜਾਬ ਦੀਆਂ ਹੀ ਹੱਦਾਂ ਤੇ ਬਹਿ ਕੇ ਇਹਨਾਂ ਨੇ ਜਿਹੜਾ ਉਹ ਡੰਗ ਟਪਾਉਣਾ ਸੀ, ਲੇਕਿਨ ਕਿਵੇਂ ਦੀਪ ਸਿੱਧੂ ਔਰ ਉਹਨਾਂ ਨੌਜਵਾਨਾਂ ਦੀ ਬਦੌਲਤ ਇਹ ਜਿਹੜੀ ਸਟਰਗਲ ਹੈ ਸ਼ੰਭੂ ਤੋਂ ਸਿੰਘੂ ਤੱਕ ਪਹੁੰਚਦੀ ਹੈ। ਔਰ ਫਿਰ ਕਿਵੇਂ ਇਹਨਾਂ ਨੇ, ਕਿਉਂਕਿ ਸਿੱਖੀ ਦਾ ਪ੍ਰਭਾਵ, ਜਿਹੜੀ ਸਿੱਖੀ ਦੀ ਤਾਕਤ ਹੈ, ਸਿੱਖੀ ਦੀਆਂ ਇੰਸਟੀਟਿਊਸ਼ਨਸ ਨੇ, ਉਹਨਾਂ ਨੇ ਉਹ ਜਲਵਾਗਰ ਹੋਈਆਂ, ਉਹ ਸਿੰਘੂ ਬਾਰਡਰ ਹੋਏ, ਦੂਸਰੇ ਉਹਨਾਂ ਦੇ ਮੁਕਾਮ ਹੋਣ, ਲੇਕਿਨ ਜਿਹੜਾ ਕਾਮਰੇਡੀ ਲਾਣਾ ਵਿੱਚ ਵੜਿਆ ਹੋਇਆ ਸੀ 32 ਜਥੇਬੰਦੀਆਂ ਕਿ 34 ਜਥੇਬੰਦੀਆਂ, ਉਹਨਾਂ ਜੋ ਕਿਵੇਂ ਕਿਹਦੀਆਂ ਤਾਰਾਂ ਸਰਕਾਰ ਨਾਲ ਜੁੜੀਆਂ ਹੋਈਆਂ ਸੀ, ਇਹ ਉਹਨੇ ਮਹਿੰਦਰ ਸ਼ਾਇਦ ਪੂਨੀਆ ਉਹਨਾਂ ਦਾ ਨਾਂ ਹੈ, ਹਰਿਆਣਵੀ ਜਾਟ ਜਰਨਲਿਸਟ ਜਿਹਨੇ ਉਹ ਸਾਰਿਆਂ ਦਾ ਹੀ ਵੇਰਵੇ ਦਿੱਤੇ ਹੋਏ ਨੇ। ਹੁਣ ਉਸ ਪੀਰੀਅਡ ਦੇ ਵਿੱਚ ਇੱਕ ਡਾਕਟਰ ਸਵਰਾਜ ਸਿੰਘ ਜਿਹਦਾ ਸੰਬੰਧ ਇੱਥੋਂ ਦੇ ਨਾਲ ਲੱਗਦੀ ਨਿਊ ਜਰਸੀ ਸਟੇਟ ਨਾਲ ਹੈ, ਉਹ ਜਦੋਂ ਕਿ ਦਿੱਲੀ ਵਾਲੀ ਮੂਵਮੈਂਟ ਦੇ ਵਿੱਚ ਔਰ ਇਹ ਬਿਲਕੁਲ ਸਿਰਗੁੰਮ ਸੀ, ਉੱਥੇ ਜਾ ਕੇ ਉਹਨੇ ਉਸ ਪੀਰੀਅਡ ਦੇ ਵਿੱਚ ਵਲੰਟੀਅਰਲੀ ਸਰਵ ਕੀਤਾ, ਜਿਹੜਾ ਪਾਰਟ ਐਪਰੀਸ਼ੀਏਟਿਵ ਹੈ ਕਿ ਭਾਈ ਉਹਨੇ ਅਮਰੀਕਾ 'ਚੋਂ ਹੁੰਦਿਆਂ ਦੇਖਿਆ ਕਿ ਵੀ ਜਾ ਕੇ ਉੱਥੇ ਕੰਮ ਕਰ। ਪਰ ਜਦੋਂ ਇਸ ਕਿਸਮ ਦੇ ਬੰਦੇ, ਇੱਕ ਡਾਕਟਰ ਦੀ ਟ੍ਰੇਨਿੰਗ, ਇੱਕ ਡਾਕਟਰ ਦੀ, ਉਹ ਆਪਣੇ ਫੀਲਡ ਦਾ ਮਾਹਿਰ ਹੋ ਸਕਦਾ ਹੈ, ਉਹਨੇ ਵਲੰਟੀਅਰਲੀ ਆਪਣੇ ਆਪ ਨੂੰ ਸਰਵਿਸ, ਪਰ ਜਦੋਂ ਉਹ ਕਾਜ਼ ਸਿੱਖੀ, ਸਿੱਖ ਵੈਲਿਊਜ਼, ਖਾਲਿਸਤਾਨ, ਉਹਨਾਂ ਸਭ ਦਾ ਚੈਂਪੀਅਨ ਬਣਨ ਦਾ ਜਿਹੜਾ ਉਹ ਵਕੀਲ ਬਣ ਗਿਆ, ਔਰ ਉਸ ਸਾਰੇ ਦੇ ਥੱਲੇ ਕਿਵੇਂ ਜਿਹੜਾ ਉਸ ਨੇ ਆਪਣੇ ਉਸ ਨੈਫੇਰੀਅਸ ਏਜੰਡੇ ਨੂੰ ਉੱਥੇ ਵੀ, ਔਰ ਇਹ ਠੀਕ ਹੈ ਵੀ ਉੱਥੇ ਕੁਛ ਦੇਰ ਬਾਅਦ ਉਹਨੂੰ ਲੱਗਾ ਕਿ ਵੀ ਪਤਾ ਨਹੀਂ ਜੇ ਆਪਣਾ ਸੌਦਾ ਵੇਚਣਾ ਹੈ ਤੇ ਸਿੱਖੀ ਸਰੂਪ ਹੋਣਾ ਜ਼ਰੂਰੀ ਹੈ। ਮੈਨੂੰ ਨਹੀਂ ਲੱਗਦਾ ਵੀ ਅੰਮ੍ਰਿਤ ਵੀ ਛਕਿਆ ਵੀ ਹੋਏ ਇਸ ਕਿਸਮ ਦੇ ਜਿਹੜੇ ਵਿਚਾਰਧਾਰਕ ਤੌਰ ਦੇ ਉੱਤੇ ਜਿਨ੍ਹਾਂ ਦੀ ਕੋਈ ਅੰਦਰੋਂ ਤਬਦੀਲੀ ਨਹੀਂ ਹੋਈ ਉਹਨੇ ਉੱਥੇ ਵੀ ਜਦੋਂ ਨਿਸ਼ਾਨ, ਹੁਣ ਉੱਥੇ ਸਿੰਘੂ ਬਾਰਡਰ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਸਵੇਰੇ ਸ਼ਾਮ ਦੀਵਾਨ ਖੁੱਲ੍ਹ ਕੇ ਜਿਹੜਾ ਉੱਥੇ ਸਿੱਖੀ ਦੀ ਗੱਲ, ਸਾਰੇ ਦਿਨ ਵੀ ਮਨਾਏ ਜਾਣੇ, ਦੇਗ ਵੀ ਤਿਆਰ ਹੋਣੀ, ਨਿਸ਼ਾਨ ਸਾਹਿਬ ਵੀ ਝੂਲਣੇ ਦੂਜੇ ਤੀਜੇ, ਪਰ ਇਹਨੇ ਆਪਣੇ ਆਪ ਨੂੰ ਤਿਰੰਗਿਆਂ ਨਾਲ ਲਪੇਟਿਆ ਹੋਇਆ ਸੀ ਔਰ ਇਹ ਵਕਾਲਤ ਕਰਦਾ ਸੀ। ਔਰ ਜਿਨ੍ਹਾਂ ਲੋਕਾਂ ਨੇ, ਜਿਹੜੇ ਕਿਸਾਨੀ ਲੀਡਰਸ਼ਿਪ ਦੇ ਕਾਮਰੇਡੀ ਲੋਕ ਸੀ, ਜਿਨ੍ਹਾਂ ਨੂੰ ਨਿਸ਼ਾਨ ਸਾਹਿਬਾਂ ਨਾਲ ਪ੍ਰੋਬਲਮ ਸੀ, ਉਹਨਾਂ ਨੇ ਕਿਵੇਂ 26 ਜਨਵਰੀ ਦੀ ਘਟਨਾ ਤੋਂ ਬਾਅਦ ਡੰਪ ਕੀਤੇ ਨਿਸ਼ਾਨ ਸਾਹਿਬ, ਕਿਵੇਂ ਤਿਰੰਗੇ ਨੂੰ ਜਸਟੀਫਾਈ ਕਰਨ ਵੱਲ ਵਧੇ। ਔਰ ਦੀਪ ਸਿੱਧੂ ਜਿਹੜਾ ਇੱਕ ਫੋਕ ਹੀਰੋ ਦੇ ਤੌਰ ਦੇ ਉੱਤੇ ਉੱਭਰਿਆ, ਜਿਸ ਨੇ ਪੂਰੀ ਤਾਕਤ ਦੇ ਨਾਲ ਖਾਲਸਾਈ ਸਿੱਖੀ ਕਾਨਸੈਪਟ ਨੂੰ, ਜਿਵੇਂ ਮੈਂ ਕਿਹਾ ਵੀ ਸ਼ੰਭੂ ਤੋਂ ਸਿੰਘੂ ਤੱਕ ਪਹੁੰਚਾਉਣ 'ਚ ਵੀ ਉਹਦਾ ਵੱਡਾ ਰੋਲ ਸੀ, ਔਰ ਜਿਹੜਾ ਯੂਥ ਦੀ ਇਮੈਜੀਨੇਸ਼ਨ ਨੂੰ ਕੈਪਚਰ ਕਰਨਾ। ਪਰ ਤੁਸੀਂ ਇਸ ਟੁਚੇ ਦੀ ਜਿਹੜੀ ਹੈ ਦੀਪ ਸਿੱਧੂ ਪ੍ਰਤੀ ਉਸ 'ਤੇ ਕਿੰਨੀਆਂ ਹੀ ਵੀਡੀਓਜ਼ ਹੁਣ ਤਾਂ ਬਾਹਰ ਨੇ ਕਿ ਵੀ ਇਹ ਕੀ ਕਰਦਾ ਰਿਹਾ ਜੀ। ਚਲੋ ਗੱਲ ਮੁੱਕੀ, ਮੋਰਚਾ ਮੁੱਕਿਆ। ਇਹ ਫਿਰ ਜਾ ਕੇ ਜਦੋਂ ਹੁਣ ਦੂਸਰਾ ਸ਼ੁਰੂ ਹੋਇਆ ਖਨੌਰੀ ਔਰ ਦੂਸਰਿਆਂ 'ਚ, ਇੱਥੇ ਵੀ ਇਹ ਨਜ਼ਰ ਆਇਆ। ਔਰ ਮੈਂ ਹੁਣ ਵੇਰਵੇ 'ਚ ਨਹੀਂ ਜਾਣਾ ਚਾਹੁੰਦਾ ਕਿ ਭਾਈ ਇਹਦਾ ਅਸਲ ਏਜੰਡਾ ਕੀ ਹੈ। ਇਹਨੂੰ ਹਾਲਾਂ ਗੁਰਦੁਆਰਿਆਂ 'ਚੋਂ ਇਹ ਕੌਣ ਸਿਸਟੇਮੈਟਿਕਲੀ, ਇਹ ਠੀਕ ਹੈ ਜਾ ਕੇ ਕਿਸਾਨੀ ਜਾਂ ਦੂਜੇ ਨਾਲ ਜੇ ਇਹਨੂੰ ਲੱਗਦਾ ਕਿ ਵੀ
ਕਾਮਰੇਡੀ ਵਿਚਾਰਧਾਰਾ ਜਾਂ ਦੂਜੇ ਤੀਜੇ ਇਹ ਇਹਨੂੰ ਤਿਰੰਗੇ ਵਾਲੀ ਲੱਗਦਾ ਕਿ ਉਹ ਕਹਿੰਦਾ ਆਈ ਐਮ ਪ੍ਰਾਊਡ ਇੰਡੀਅਨ, ਇਹ ਤਿਰੰਗੇ ਦੀ ਜਿਹੜੀ ਹੈ ਉਹ ਬੇਹਰਮਤੀ ਨਹੀਂ ਹੋਣੀ ਚਾਹੀਦੀ। ਤੇ ਤਿਰੰਗੇ ਵਾਲਿਆਂ 'ਚ ਜਾ। ਔਰ ਉਹ ਲੋਕ ਕੌਣ ਨੇ ਜਿਹੜੇ ਇਸ ਕਿਸਮ ਦੇ ਟੁੱਚਿਆਂ ਨੂੰ ਗੁਰਦੁਆਰਿਆਂ 'ਚ ਲਿਆ ਰਹੇ ਨੇ? ਕੈਲੀਫੋਰਨੀਆ 'ਚ ਵੀ ਇਹ ਅਟੈਂਪਟ ਹੋਇਆ, ਉਹਨੂੰ ਚੈਲੰਜ ਵੀ ਕੀਤਾ ਗਿਆ। ਉਹ ਗੁਰਦੁਆਰਾ LA ਦੇ ਨੇ ਔਰ ਦੂਸਰੇ ਨੇ। ਔਰ ਅਸੀਂ ਡਾਲਸ ਟੈਕਸਸ ਸੀ ਜਦੋਂ ਕਿ ਇਹ ਖਬਰ, ਮੈਂ ਪਹਿਲਾਂ ਇੱਕ ਵੀਡੀਓ ਦੇਖੀ ਕਿ ਭਾਈ ਉਹਨੂੰ ਇੱਥੇ ਗੁਰਦੁਆਰਾ ਰਿਚਮੰਡ ਹਿਲ 'ਚ ਲਿਆ ਕੇ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਚੈਲੰਜ ਹੋਇਆ। ਔਰ ਉਸ ਸਾਰੇ ਦੇ ਬਾਵਜੂਦ ਇਹ ਸਾਰਿਆਂ ਨੂੰ ਕਿਵੇਂ ਇੰਡੀਅਨ, ਕਿਉਂਕਿ ਉਹ ਲੁੱਕ ਫਾਰਵਰਡ ਕਰਦੇ ਨੇ ਦੱਸਣ ਦੇ ਲਈ ਕਿ ਜੀ ਗੁਰਦੁਆਰਿਆਂ ਦੇ ਵਿੱਚ ਜਾਂ ਦੂਜੇ ਸਾਰੇ ਕੋਈ ਖਾਲਿਸਤਾਨੀ ਵਿਚਾਰਧਾਰਾ ਨਹੀਂ ਹੈ। ਦੇਖੋ ਸਾਡਾ ਸਵੈਮਾਨ ਸਿੰਘ ਜਿਹੜਾ ਉਹ ਜਾ ਕੇ ਉਹਨੇ ਚੈਲੰਜ ਕੀਤਾ ਖਾਲਿਸਤਾਨੀਆਂ ਨੂੰ। ਉਹ ਕਹਿ ਰਿਹਾ ਮੀਡੀਆ ਸੱਦ ਲਓ, ਮੇਰੇ ਨਾਲ ਡਿਬੇਟ ਕਰੋ, ਤੂੰ ਮੌਜ਼ੇ ਤੁੰਗ ਦਾ ਪੁੱਤਰ ਹੈ ਜਾਂ ਤੂੰ ਮੋਦੀ ਦਾ ਜਾਨਸ਼ੀਨ ਹੈ? ਵੀ ਤੇਰੀ ਔਕਾਤ ਕੀ ਹੈ? ਤੇਰੇ ਨਾਲ ਕੋਈ ਕਿਉਂ ਡਿਬੇਟ? ਤੇਰੀ ਔਕਾਤ ਪਤਾ ਹੈ ਵੀ ਤੂੰ ਕੀ ਹੈ। ਲੇਕਿਨ ਉਹਨੂੰ ਕਿਸ ਅੰਦਾਜ਼ ਦੇ ਵਿੱਚ ਪ੍ਰਮੋਟ ਕੀਤਾ ਜਾ ਰਿਹਾ ਹੈ ਇਹ ਗੱਲ, ਕਿਉਂਕਿ ਇਸ ਵੇਲੇ ਕਰੰਟ ਸਟੋਰੀ ਹੈ, ਮੈਂ ਇਹਦਾ ਜ਼ਿਕਰ ਕਰ ਰਿਹਾ। ਇਸ ਕਿਸਮ ਦੇ ਕਈ ਸਵੈਮਾਨ ਸਿੰਘ ਜਿਹੜੇ ਨੇ ਉਹ ਘੁੰਮ ਰਹੇ ਨੇ ਚਾਰ ਚਫੇਰੇ, ਆਉਣ ਵਾਲੇ ਦਿਨਾਂ 'ਚ ਹੋਰ ਵੀ ਘੁੰਮਣਗੇ। ਔਰ ਜਿਵੇਂ ਇਸ ਕਿਸਮ ਦੇ ਹੋਰ ਉੱਥੋਂ ਦੇ ਮੀਡੀਆ ਨੂੰ ਕੋਈ ਸਟੋਰੀ ਨਜ਼ਰ ਨਹੀਂ ਆਉਂਦੀ, ਕੋਈ ਟਰਾਂਸਨੈਸ਼ਨਲ ਡਿਪਰੈਸ਼ਨ ਦੀ ਨਜ਼ਰ ਨਹੀਂ ਆਉਂਦੀ, ਕੋਈ ਜੋ ਇੰਡੀਆ ਨੇ ਜੁੱਤੀਆਂ ਖਾਧੀਆਂ ਉਹ 4 ਦਿਨ ਦੀ ਜੰਗ 'ਚ ਪਾਕਿਸਤਾਨ ਦੇ ਨਾਲ, ਉਹਦੇ ਨਾਲ ਰਿਲੇਟਡ ਬਾਹਰਲਿਆਂ ਦਾ ਵਿਊ ਪੁੱਛ ਲਓ। ਹੁਣ ਖਬਰ ਟਾਈਮਜ਼ ਆਫ ਇੰਡੀਆ ਨੇ ਜਿਹੜਾ ਸਪੈਸ਼ਲ ਉੱਥੋਂ ਇੰਟਰਵਿਊ ਕਰਕੇ ਇਹਦੇ ਨਾਲ ਬਣਾਈ, ਡਾਕਟਰ ਸਵੈਮਾਨ ਸਿੰਘ ਫੇਸਿਸ ਪ੍ਰੋ ਖਾਲਿਸਤਾਨ ਆਪੋਜੀਸ਼ਨ ਐਟ ਨਿਊਯਾਰਕ ਗੁਰਦੁਆਰਾ ਓਵਰ ਇੰਡੀਅਨ ਫਲੈਗ ਸਟੈਂਡਸ ਫਰਮ, ਕਿ ਮਜ਼ਬੂਤ ਰਿਹਾ ਔਰ ਉਹ ਤਿਰੰਗੇ ਦਾ ਜਿਹੜਾ ਉਹ ਪਹਿਰੇਦਾਰ ਬਣ ਗਿਆ। ਹੁਣ ਰਿਚਮੰਡ ਹਿਲ ਈਸਟ ਕੋਸਟ ਦੇ ਗੁਰਦੁਆਰਿਆਂ 'ਚ ਖਾਲਿਸਤਾਨ ਦੀ ਹੱਬ ਹੈ, ਫਰੀਮੌਂਟ ਦਾ ਗੁਰਦੁਆਰਾ ਵੈਸਟ ਕੋਸਟ ਤੇ ਹੈ। ਹੁਣ ਇੱਕ ਪਾਸੇ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਫਰੀਮੌਂਟ ਦੀ ਗੁਰਦੁਆਰਾ ਕਮੇਟੀ ਨੇ 8 ਮਹੀਨੇ ਦੀ ਪੂਰੀ ਤਫਸੀਲ, ਜਿਹਦੇ 'ਚ ਟੌਪ ਲਾ ਫਰਮ, ਟੌਪ PR ਫਰਮ ਰਾਹੀਂ ਉਹਨਾਂ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਖਿਲਾਫ ਜਸਟਿਸ ਡਿਪਾਰਟਮੈਂਟ ਕੋਲ ਕੰਪਲੇਨ ਕੀਤੀ ਹੈ ਕਿ ਭਾਈ ਕਿਵੇਂ ਇਹ ਐਜ਼ ਏ ਇੰਡੀਅਨ ਪ੍ਰੋਕਸੀ ਕੰਮ ਕਰ ਰਿਹਾ ਔਰ ਅਮਰੀਕਾ ਦਾ ਜਿਹੜਾ ਫਾਰਾ ਲਾਅ ਹੈ ਉਹਦੀ ਵਾਇਓਲੇਸ਼ਨ ਹੈ। ਇਹ ਕੰਮ ਹੈ ਜਿਹਨੂੰ ਅਸੀਂ ਕੱਲ ਡਿਸਕਸ ਕੀਤਾ, ਐਪਰੀਸ਼ੀਏਟ ਕੀਤਾ। ਪਰ ਹੁਣ ਇਸ ਦੇ ਉਲਟ ਜੇ ਰਿਚਮੰਡ ਹਿਲ ਗੁਰਦੁਆਰਾ ਜਿਹੜਾ ਨਿਊਯਾਰਕ ਦੇ ਵਿੱਚ ਹੱਬ ਹੈ, ਇਹਨਾਂ ਨੂੰ ਮਦਰ ਆਫ ਆਲ ਸੁਸਾਇਟੀਜ਼ ਕਹਿੰਦੇ ਨੇ, ਤੇ ਕੌਣ ਲੋਕ ਨੇ ਜਿਹੜੇ ਇਸ ਕਿਸਮ ਦੇ ਟੁੱਚਿਆਂ ਨੂੰ ਲੈ ਕੇ ਆਉਂਦੇ ਨੇ? ਕਿਤੇ ਇਹ ਤਾਂ ਨਹੀਂ ਹੈ ਵੀ ਉਹਨਾਂ ਦੇ ਥੋੜੇ ਬਹੁਤ ਪੈਸੇ ਡੋਨੇਟ ਕਰਨ ਵਾਲੇ ਜਿਹੜੇ ਲੋਕ ਨੇ ਉਹ ਸਮਝਦੇ ਨੇ ਵੀ ਗੁਰਦੁਆਰਿਆਂ ਦੀ ਸਟੇਜ ਦੇ ਉੱਤੇ ਅਸੀਂ ਇਹ ਜਿਹੜੇ ਇੰਡੀਅਨ ਪ੍ਰੋਕਸੀ ਨੇ ਔਰ ਇੰਡੀਅਨ ਟੁੱਚੇ ਨੇ ਉਹਨਾਂ ਦਾ ਪਲੇਟਫਾਰਮ ਅਸੀਂ ਬਣਾ ਰਹੇ ਹਾਂ। ਇਹ ਗੱਲ ਖਬਰਦਾਰੀ ਵਾਲੀ ਹੈ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਗੁਰਦੁਆਰਿਆਂ ਦੇ ਅੰਦਰ ਕੋਈ ਆਪਸੀ ਟਕਰਾਅ ਦੀ ਲਾਈਨ ਹੋਏ, ਪਰ ਇਹ ਜਿਹੜਾ ਖਤਰਨਾਕ ਵੈਪਨ ਉਹ ਕਰ ਰਹੇ ਨੇ, ਜਿਹਦਾ ਮਕਸਦ ਹੀ ਉਹਨਾਂ ਦਾ ਇਹ ਹੈ ਕਿ ਭਾਈ ਸਿੱਖਾਂ ਦੇ ਵਿੱਚ ਦੁਬਦਾ ਵੀ ਪੈਦਾ ਕਰਨਾ, ਟਕਰਾਅ ਪੈਦਾ ਕਰਨਾ। ਔਰ ਉਹਦੇ 'ਚ ਜੇ ਉਹਦੇ ਹੀ ਆਪਣੇ ਲਫ਼ਜ਼ ਦੇਖਣੇ ਹੋਣੇ, ਦੇਖਣ ਲਈ ਵੀ ਇਹਦੀ ਸਵੈਮਾਨ ਸਿੰਘ ਦੀ ਲਾਇਲਟੀ ਕੀ ਹੈ। ਔਰ ਉਹਦੇ 'ਚ ਉਹਨੇ ਕਿਹਾ ਕਿ ਬਈ ਜੀ ਇਹ whatever happened in 1984 was an attack by the government of a political party. It does not denote the entire India. ਕਹਿੰਦਾ ਜੀ ਇੱਕ ਸਿਆਸੀ ਪਾਰਟੀ ਨੇ ਜੂਨ 84 'ਚ ਕੀਤਾ, ਉਹ ਗੱਲ ਮੁੱਕ ਗਈ, ਇਹਦੇ ਲਈ ਕੋਈ ਇੰਡੀਆ ਥੋੜੀ ਦੋਸ਼ੀ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਅਸੀਂ we may be angry with the government or party but not with India, ਕਿ ਅਸੀਂ ਕੋਈ ਇੰਡੀਆ ਨਾਲ ਥੋੜੀ ਐਂਗਰੀ ਹੈ। I too was branded a Khalistani which is not right and country should look into। ਔਰ ਇਹ ਉਹ ਕਹਿ ਰਹੇ ਜੀ ਮੈਨੂੰ ਵੀ ਕਿਹਾ ਗਿਆ ਸੀ ਖਾਲਿਸਤਾਨੀ, ਔਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀ ਅਸੀਂ we could not undermine India on my commitment towards people, especially in India where my team is regularly working। ਅਸੀਂ ਤਾਂ ਇੰਡੀਆ ਦੇ ਤਿਰੰਗੇ ਦੇ ਲਾਇਲ ਹੈ। ਹੁਣ ਜੇ ਇਸ ਕਿਸਮ ਦੇ ਲੋਕਾਂ ਨੂੰ ਵੀ ਅਸੀਂ ਸਮਝਣ 'ਚ ਸਮਰਥ ਹੈ ਔਰ ਇੱਕ ਤੋਂ ਬਾਅਦ ਇੱਕ ਇਸ ਕਿਸਮ ਦੇ ਗੱਲ ਕੱਲੀ ਇਹ ਨਹੀਂ ਹੈ ਵੀ ਉਹ ਆਇਆ, ਉਹਨੂੰ ਲਿਆਇਆ ਕੌਣ, ਉਹਨਾਂ ਦੇ ਬਿਹਾਈਂਡ ਕੌਣ ਨੇ। ਔਰ ਆਉਣ ਵਾਲੇ ਪੀਰੀਅਡ ਸਾਨੂੰ ਖਬਰਦਾਰੀ ਕਰਨ ਦੀ ਲੋੜ ਹੈ ਕਿ ਇਸ ਕਿਸਮ ਦੇ ਟੁੱਚਿਆਂ ਨੂੰ ਮੇਨ ਪੰਥਕ ਸਟੇਜਾਂ ਤੋਂ ਦੂਰ ਰੱਖਿਆ ਜਾਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ ਫਿਓਰਸ, ਜਦੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।